ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਭਾਜਪਾ ਦੀ ਪੋਲਿਟਿਕਸ ਦੇ ਨਾਲ ਜੁੜੀ ਇੱਕ ਬੜੀ ਵੱਡੀ ਖਬਰ ਤੋਂ, ਬੜੀ ਅਹਿਮ ਖਬਰ ਤੋਂ। ਭਾਜਪਾ ਪੰਜਾਬ ਦੇ ਵਿੱਚ ਲਗਾਤਾਰ ਆਪਣੇ ਪੈਰ ਪਸਾਰਨ ਦੇ ਯਤਨ ਕਰ ਰਹੀ ਹੈ ਔਰ ਪੰਜਾਬ ਦੀ ਸਿਆਸਤ ਦੇ ਨਾਲ ਬਹੁਤ ਦਿੱਗਜ ਚਿਹਰੇ, ਮਨਪ੍ਰੀਤ ਬਾਦਲ ਵਰਗੇ ਜਿਹੜੇ ਕਿ 2 ਵਾਰੀ ਫਾਈਨਾਂਸ ਮਿਨਿਸਟਰ ਰਹਿ ਚੁੱਕੇ ਨੇ, 3 ਵਾਰੀ ਰਹਿ ਚੁੱਕੇ ਨੇ, ਸੁਨੀਲ ਜਾਖੜ ਵਰਗੇ ਚਿਹਰੇ, ਇਸ ਤੋਂ ਇਲਾਵਾ ਹੋਰ ਪ੍ਰਤਾਪ ਸਿੰਘ ਬਾਜਵੇ ਦਾ ਭਰਾ, ਕਈ ਹੋਰ ਵੱਡੇ ਚਿਹਰੇ ਨੇ, ਉਹਨਾਂ ਨੇ ਭਾਜਪਾ ਨੂੰ ਜੁਆਇਨ ਕੀਤਾ ਪਿਛਲੇ ਕਾਫੀ ਲੰਬੇ ਸਮੇਂ ਤੋਂ। ਹੁਣ 2027 ਦੀਆਂ ਚੋਣਾਂ ਦੇ ਮੱਦੇਨਜ਼ਰ ਕਈ ਹੋਰ ਚਿਹਰੇ ਭਾਜਪਾ ਦੇ ਵਿੱਚ ਸ਼ਾਮਲ ਹੋ ਰਹੇ ਨੇ। 3 ਬਰਾੜ ਜਦੋਂ ਤੋਂ ਸ਼ਾਮਲ ਹੋਏ ਨੇ, ਉਹਨਾਂ ਦੀ ਖਾਸੀ ਚਰਚਾ ਹੈ। ਇਹਦੇ ਨਾਲ, ਇਹਨਾਂ ਦੀ ਸ਼ਮੂਲੀਅਤ ਦੇ ਨਾਲ ਭਾਜਪਾ ਦਾ ਭਲਾ ਹੋਊਗਾ ਜਾਂ ਇਹਨਾਂ ਦਾ ਆਪਦਾ ਭਵਿੱਖ ਸੰਵਰ ਜੂਗਾ ਜੀ? ਇਹ ਤਾਂ ਵਕਤ ਤੈਅ ਕਰੂਗਾ ਜੀ ਕਿ ਕਿਹਦਾ ਭਲਾ ਹੁੰਦਾ ਤੇ ਕਿਹਦਾ ਭਵਿੱਖ ਸੰਵਰਦਾ। ਜੀ। ਪਰ ਪੰਜਾਬ ਦਾ ਭਵਿੱਖ ਹਰ ਪਾਸਿਓਂ ਧੁੰਦਲਾ ਹੀ ਨਜ਼ਰ ਆਉਂਦਾ ਹੈ। ਜੀ ਜੀ, ਸਹੀ ਹੈ। 3 ਬਰਾੜ, 1 ਸਿੱਧੂ ਇਕੱਠੇ ਹੀ ਭਾਰਤੀ ਜਨਤਾ ਪਾਰਟੀ ਸ਼ਾਮਲ ਹੋਏ ਨੇ ਤੇ ਇਹਨਾਂ ਚੋਂ ਮਤਲਬ ਉਹ ਲੀਡਰ ਨੇ ਜਿਨ੍ਹਾਂ ਨੇ ਚੋਟੀ ਦੇ ਰੰਗ ਭਾਗ ਦੇਖੇ ਨੇ। ਜੇ ਜਗਮੀਤ ਬਰਾੜ ਦੀ ਗੱਲ ਕਰੀਏ, ਜਗਮੀਤ ਬਰਾੜ ਹੋਰੀ ਕਾਂਗਰਸ ਪਾਰਟੀ ਵੱਲੋਂ ਮੈਂਬਰ ਪਾਰਲੀਮੈਂਟ ਰਹੇ ਨੇ ਤੇ ਮਤਲਬ ਸੁਖਬੀਰ ਸਿੰਘ ਬਾਦਲ ਨੂੰ ਜਦੋਂ ਵਾਜਪਾਈ ਸਰਕਾਰ 'ਚ ਮੰਤਰੀ ਸੀ ਉਸ ਸਮੇਂ ਹਰਾ ਕੇ ਜਿੱਤੇ ਸੀ ਤੇ ਇਸ ਲਈ ਉਹ ਵੱਡਾ ਨਾਮ ਜਗਮੀਤ ਸਿੰਘ ਬਰਾੜ ਦਾ। ਫਿਰ ਉਹਨਾਂ ਨੇ ਕਈ ਘਰ ਟੋਲੇ, ਮੁੜ ਕੇ ਪੈਰ ਨਹੀਂ ਲੱਗਦੇ ਦਿਖੇ। ਕਦੇ ਤਿਵਾੜੀ ਵਾਲੀ ਕਾਂਗਰਸ ਚਲ ਜਾਓ, ਕਦੇ ਮਮਤਾ ਬੈਨਰਜੀ ਵਾਲੀ ਪਾਰਟੀ ਚਲ ਜਾਓ, ਹੈ ਨਾ, ਕਦੇ ਅਕਾਲੀ ਦਲ ਦੀ ਟਿਕਟ ਤੇ ਵੀ ਚੋਣ ਲੜ ਲਓ, ਤੇ ਹੁਣ ਬੀਜੇਪੀ ਜੀ। ਇਹਦਾ ਮਤਲਬ ਉਸੇ ਤਰ੍ਹਾਂ ਉਹਨਾਂ ਦਾ ਭਰਾ ਉਹ MLA ਵੀ ਰਹਿ ਚੁੱਕਿਆ ਤੇ ਉਹ ਵੀ ਨਾਲ ਹੀ ਇੱਧਰ ਆਇਆ ਜੀ। ਫਿਰ ਹੁਣ ਚਰਨਜੀਤ ਸਿੰਘ ਬਰਾੜ ਕਾਫੀ ਚਰਚਿਤ ਨਾਮ ਪੰਜਾਬ ਦਾ, ਜਿਹਦੇ ਬਾਰੇ ਆਪਾਂ ਪਿਛਲੇ ਦਿਨੀ ਉਹ ਗੱਲ ਕਰਕੇ ਹਟਿਆ ਕਿ ਪੁਨਰ ਸਰਜੀਤ ਤੋਂ ਅਸਤੀਫਾ ਦਿੱਤਾ, ਕਹਿੰਦਾ ਜੀ ਭਰੇ ਮਾਨਾ। ਉਹ ਅਸਤੀਫੇ ਦਾ ਕਾਰਨ ਤਾਂ ਉਹਨੇ ਸਿਧਾਂਤ ਦੱਸਿਆ ਕਿ ਸਿਧਾਂਤ ਨਹੀਂ ਪਾਲੇ ਜਾ ਰਹੇ ਜੀ, ਤੇ ਹੁਣ ਜਿੱਥੇ ਗਏ ਨੇ ਉੱਥੇ ਕਿਹੜੇ ਸਿਧਾਂਤ ਨੇ ਜੀ ਇਹ ਤਾਂ ਹੁਣ ਪਤਾ ਨਹੀਂ, ਉਹਨਾਂ ਨੂੰ ਪਤਾ ਹੋਊਗਾ। ਪਰ ਉਹ ਹੁਣ ਬੀਜੇਪੀ 'ਚ ਸ਼ਾਮਲ ਹੋ ਗਏ। ਇਹ ਚਰਨਜੀਤ ਬਰਾੜ ਪਹਿਲਾਂ ਮਨਪ੍ਰੀਤ ਬਾਦਲ ਦੇ ਨਾਲ PPP 'ਚ ਨਜ਼ਰ ਆਉਂਦੇ ਸੀ, ਫਿਰ ਨਾਲ ਹੀ ਅਕਾਲੀ ਦਲ 'ਚ ਆ ਗਏ ਤੇ ਮਨਪ੍ਰੀਤ ਤੋਂ ਇੱਕ ਡਿੰਗ ਅੱਗੇ ਪੱਟ ਕੇ ਸਿੱਧੇ ਸੁਖਬੀਰ ਦੇ ਖਾਸਮ ਖਾਸ ਬਣ ਗਏ। ਤੇ ਫਿਰ ਨਵਾਂ ਦਲ ਉੱਭਰਿਆ ਤਾਂ 5 ਮੈਂਬਰੀ ਕਮੇਟੀ ਦੇ ਸੂਤਰਧਾਰ ਬਣ ਗਏ ਤੇ ਫਿਰ ਪੁਨਰ ਸਰਜੀਤ ਦੇ ਦਫ਼ਤਰ ਦੇ ਹੈੱਡ ਬਣ ਗਏ। ਸਾਰਾ ਕੁਝ ਕੰਟਰੋਲ ਆਪਣੇ ਹੱਥ ਹੈ ਜੀ। ਤੇ ਉਸ ਤੋਂ ਬਾਅਦ ਅਚਾਨਕ ਮੋਹ ਭੰਗ ਹੋ ਗਿਆ ਤੇ ਟੁੱਟ ਕੇ ਇੱਧਰ ਆ ਗਏ ਤੇ ਹੁਣ ਬੀਜੇਪੀ 'ਚ ਸ਼ਾਮਲ ਨੇ। ਫਿਰ ਓਂਕਾਰ ਸਿੱਧੂ ਹਰੀ OSD ਰਹੇ ਨੇ, ਮੁੱਖ ਮੰਤਰੀ ਭਗਵੰਤ ਮਾਨ ਦੇ ਧੂਰੀ ਖੇਤਰ ਸਾਰਾ ਦੇਖਦੇ ਸੀ, ਇਹਨਾਂ ਕੋਲੇ ਸੀ ਸਾਰਾ ਕੰਮਕਾਰ। ਪਰ ਲੰਬੀ ਹਲਕੇ ਨਾਲ ਉਸੇ ਇਲਾਕੇ ਦੇ ਲਗਭਗ ਸਾਰੇ ਸ਼੍ਰੀ ਮੁਕਤਸਰ ਸਾਹਿਬ ਦੇ ਦਾਇਰੇ ਦੇ ਲੀਡਰ ਨੇ, ਮਾਲਵੇ ਦੇ ਖੇਤਰ ਦੇ ਲੀਡਰ। ਇਹਨਾਂ ਨੂੰ ਚੰਡੀਗੜ੍ਹ ਦੇ ਵਿੱਚ ਬੀਜੇਪੀ ਨੇ ਆਪਣੇ ਪਲੇਟਫਾਰਮ ਤੇ ਲਿਆ ਕੇ ਸ਼ਾਮਲ ਕੀਤਾ। ਠੀਕ ਹੈ। ਮੈਂ ਬੜੇ ਦਾਅਵੇ ਨਾਲ ਕਹਿ ਸਕਦਾ ਕਿ ਇਹਨਾਂ ਚਾਰਾਂ ਦੀ ਤਾਂ ਗੱਲ ਛੱਡੋ, ਜਿਹੜੇ ਬੜੇ ਨਾਂ ਤੁਸੀਂ ਲਏ ਨੇ, ਮਤਲਬ ਸੁਨੀਲ ਜਾਖੜ ਤੋਂ ਲੈ ਕੇ ਕੈਪਟਨ ਅਮਰਿੰਦਰ, ਮਨਪ੍ਰੀਤ ਬਾਦਲ ਤੱਕ, ਇਹਨਾਂ ਦੀ ਕਿਸੇ ਦੀ ਬੀਜੇਪੀ ਨਾਲ ਵਿਚਾਰਧਾਰਾ ਨਹੀਂ ਮਿਲਦੀ। ਕੋਈ ਬੀਜੇਪੀ ਦੀ ਸੋਚ ਦੇ ਧਾਰਨੀ ਨਹੀਂ ਹੈਗੇ ਜੀ ਜੀ। ਔਰ ਮਤਲਬ ਚਰਨਜੀਤ ਬਰਾੜ ਦੀਆਂ ਤਾਂ ਵੀਡੀਓ ਕੱਢ ਕੇ ਸੁਣ ਲਓ, ਜਦੋਂ ਟੀਵੀ ਡਿਬੇਟਾਂ 'ਚ ਬੈਠਦੇ ਸੀ ਤਦ ਬੀਜੇਪੀ ਲਈ ਰਾਏ ਕੀ ਸੀ। ਅਚਾਨਕ ਅਜਿਹਾ ਹਿਰਦੇ ਪਰਿਵਰਤਨ, ਬੀਜੇਪੀ ਦੀ ਭਾਸ਼ਾ 'ਚ ਜੇ ਕਹਿਣਾ ਹੋਵੇ, ਕਿ ਹਿਰਦੇ ਪਰਿਵਰਤਨ ਦਾ ਕਾਰਨ ਕੀ ਆ? ਸਿਰਫ ਤਾਕਤ ਦੇ ਨੇੜੇ ਰਹਿਣਾ, ਸਿਰਫ ਸੱਤਾ ਦੇ ਨੇੜੇ ਰਹਿਣਾ, ਇੱਕ ਸੱਤਾ ਤੋਂ ਬਚਣ ਲਈ ਦੂਜੀ ਸੱਤਾ ਦੇ ਨਾਲ ਚਲੇ ਜਾਣਾ। ਸਹੀ ਗੱਲ। ਜਦੋਂ ਜਾਈਏ ਕਿਤੇ ਤਾਂ ਸਲੂਟ ਵੱਜੇ, ਮਾੜੀ ਮੋਟੀ ਕੋਈ 2-4 ਗੱਡੀ, ਇੱਕ ਅੱਧੀ ਪੁਲਿਸ ਵਾਲਾ ਕੋਈ ਨਾਲ ਹੋਵੇ, ਇਹ ਉਹ ਸਾਰੇ ਲਈ। ਜੀ ਜੀ। ਆਉਂਦੇ ਸਮੇਂ 'ਚ ਮਤਲਬ MLA ਦੀ ਚੋਣ ਲੜ ਲਈ, ਇੱਧਰੋਂ ਜਿੱਤੀਏ ਨਾ ਜਿੱਤੀਏ, ਕੋਈ ਦੂਈ ਪਾਰਟੀ ਮੁੱਲ ਪਾ ਲਵੇ, ਉਹਦੇ ਲਈ। ਸ਼ਾਇਦ ਸਾਨੂੰ ਰਾਜ ਸਭਾ ਭੇਜ ਦੇਣ ਜੀ, ਸਾਨੂੰ ਕੋਈ ਉੱਪਰਲਾ ਹੋਰ ਅਹੁਦਾ ਦੇ ਦੇਣ ਜੀ, ਉਹਦੇ ਲਈ। ਸਹੀ ਗੱਲ। ਸਿਰਫ ਤੇ ਸਿਰਫ ਰਾਜਨੀਤਿਕ ਲਾਲਸਾ ਲਈ, ਕੁਰਸੀ ਲਈ ਤੁਸੀਂ ਆਪਣੇ ਸਿਧਾਂਤ, ਆਪਣੇ ਨਿਯਮ, ਸੂਬੇ ਦੇ ਹੱਕ, ਸਾਰਾ ਕੁਝ ਛਿੱਕੇ ਟੰਗ ਕੇ ਜਾ ਰਹੇ ਹੋ। ਇਹ ਕਿਉਂ? ਇਹ ਤੋਂ ਪਹਿਲਾਂ ਜਿੰਨੇ ਬੀਜੇਪੀ 'ਚ ਗਏ ਆ, ਸਵਾਲ ਤਾਂ ਇਹ ਜੀ। ਔਰ ਇਹ ਦਲ ਬਦਲੀਆਂ ਦਾ ਜਿਹੜਾ ਆਮ ਆਦਮੀ ਪਾਰਟੀ ਨੇ ਜਿੰਨੇ ਲੀਡਰ ਲਿਆ ਕੇ ਦੂਏ ਪਾਸੇ ਲੜਾਏ ਨੇ, ਉੱਥੇ ਕਿੱਥੇ ਸਿਧਾਂਤ ਹੈ? ਮੈਨੂੰ ਦੱਸ ਦਿਓ। ਸੋ ਜਦੋਂ ਸਿਧਾਂਤ ਨੂੰ ਤਲਾਂਜਲੀ ਦੇ ਦੇਵੇ ਸਿਆਸਤ, ਜਦੋਂ ਸਿਆਸਤ ਬਿਜ਼ਨਸ ਬਣ ਜਾਵੇ, ਵਪਾਰ ਬਣ ਜਾਵੇ, ਕਾਰੋਬਾਰ ਬਣ ਜਾਵੇ, ਫਿਰ ਲੋਕ ਦੱਸੋ ਕਿਹੜੇ ਖੂਚ ਡਿੱਗਣ ਜੀ। ਹੁਣ ਮੈਨੂੰ ਦੱਸੋ ਕਿ ਪੰਜਾਬ ਦਾ ਕੀ ਕਸੂਰ ਹੈ ਜੇ ਬੀਜੇਪੀ 'ਚ ਇਹੋ ਜਿਹੇ ਲੀਡਰ ਜਾ ਰਹੇ ਨੇ ਸਾਰੇ? ਜੀ ਜੀ। ਜਾਂ ਪੰਜਾਬ ਦੇ ਹਿੰਦੂ ਭਾਈਚਾਰੇ ਦਾ, ਵਪਾਰੀ ਵਰਗ ਦਾ, ਸ਼ਹਿਰੀ ਵਰਗ ਦਾ ਕੀ ਕਸੂਰ ਆ? ਕੱਲ ਨੂੰ ਗਾਲਾਂ ਉਹਨਾਂ ਨੂੰ ਪੈਣੀਆਂ ਕਿ ਜੀ ਵੋਟਾਂ ਤੁਸੀਂ ਪਾ ਰਹੇ ਹੋ। ਸਹੀ ਹੈ ਨਾ ਜੀ।
ਕਿ ਮਤਲਬ ਪੰਜਾਬ 'ਚ ਜਦੋਂ ਵੀ ਗੱਲ ਹੁੰਦੀ ਆ, ਪੰਜਾਬ ਦਾ ਹਿੰਦੂ ਉਹਨਾਂ ਨਾਲ, ਪੰਜਾਬ ਦਾ ਸ਼ਹਿਰੀ ਵਰਗ ਉਹਨਾਂ ਨਾਲ, ਠੀਕ ਹੈ, ਤੇ ਫਿਰ ਲੀਡਰ ਸਾਰੇ ਇਹ ਸ਼ਾਮਲ ਹੋ ਰਹੇ ਨੇ ਜਿਹੜੇ ਘਾਟ ਦਾ ਪਾਣੀ ਪੀ ਚੁੱਕੇ ਨੇ, ਜਿਹੜੇ ਕੌਮ ਦੀਆਂ, ਪੰਥ ਦੀਆਂ, ਸਿਧਾਂਤ ਦੀਆਂ, ਸੂਬੇ ਦੀਆਂ, ਹੈ ਨਾ, ਮਤਲਬ ਇਹਨਾਂ ਦੀ ਗੁਣਗਾਨ ਗਾਉਂਦੇ ਸੀ, ਉਹ ਕਿੱਥੇ ਨੇ ਹੁਣ ਅੱਜ, ਇੱਧਰ ਕਿਉਂ ਨੇ? ਇਹ ਸਥਿਤੀ ਜਿਹੜੀ ਆ, ਉਹ ਇੱਕ ਤਾਂ ਸਿਆਸੀ ਲੀਡਰਾਂ ਦਾ ਚਿਹਰਾ ਮੋਹਰਾ ਸਾਡੇ ਸਾਹਮਣੇ ਬੇਨਕਾਬ ਕਰ ਰਹੀ ਹੈ, ਦੂਏ ਪਾਸੇ ਬੀਜੇਪੀ ਇੱਕ ਤਰੀਕੇ ਨਾਲ ਉਹਨਾਂ ਦਾ ਇੱਕ ਨੁਕਤੀ ਫਾਰਮੂਲਾ ਹੈ ਕਿ ਜਾਂ ਤਾਂ ਪੰਜਾਬ 'ਚ ਅਸੀਂ ਆਈਏ, ਜਾਂ ਫਿਰ ਜੇ ਅਕਾਲੀ ਦਲ ਸਾਡੇ ਨਾਲ ਨਹੀਂ ਆਉਂਦਾ ਤਾਂ ਉਹ ਨਾ ਕਦੇ ਆਵੇ, ਕਾਂਗਰਸ ਨੂੰ ਅਸੀਂ ਦੇਸ਼ ਦੇ ਨਕਸ਼ੇ ਤੋਂ ਮਿਟਾਈਏ, ਜੇ ਆਪ ਨਹੀਂ ਜਿੱਤ ਪਾ ਰਹੇ ਚਾਹੇ ਆਮ ਆਦਮੀ ਪਾਰਟੀ ਨੂੰ ਜਿਤਾ ਲਈਏ। ਪਰ ਮਤਲਬ ਇਹ ਤਰੀਕਾ ਉਹਨਾਂ ਦਾ ਤਰੀਕਾ ਇਹ ਹੈ ਕਿ ਜਿਹੜਾ ਸਾਡੇ ਕੰਟਰੋਲ 'ਚ ਰਹੇ, ਚਾਹੇ ਉਹ ਭਾਈਵਾਲ ਦੇ ਤੌਰ ਤੇ ਚਾਹੇ ਬਾਹਰੋਂ, ਉਹ ਸੱਤਾ 'ਚ ਆ ਜਾਵੇ, ਕੋਈ ਦਿੱਕਤ ਨਹੀਂ। ਪਰ ਜਿਵੇਂ ਬੀਜੇਪੀ ਪੰਜਾਬ 'ਚ ਹੁੱਕ ਐਂਡ ਕਰੁੱਕ ਤਰੀਕੇ ਨਾਲ ਐਂਟਰ ਕਰ ਰਹੀ ਆ, ਉਹਨਾਂ ਦਾ ਫੋਕਸ ਹੁਣ ਮਾਲਵੇ ਤੇ ਵੱਡੇ ਤੌਰ ਤੇ ਆ, ਕਿਉਂਕਿ ਉਹਨਾਂ ਨੇ ਇੱਕ ਫਾਰਮੂਲਾ ਚੈੱਕ ਕਰਕੇ ਦੇਖ ਲਿਆ ਕਿ ਪੰਜਾਬ ਹੈ, ਇਹ ਬਾਕੀ ਸੂਬਿਆਂ ਵਾਂਗ ਸੂਬਾ ਨਹੀਂ ਹੈਗਾ ਕਿ ਇੱਥੇ ਇਕੱਲੇ ਧਰਮ ਦੇ ਪੱਤੇ ਤੇ, ਜਾਤ ਦੇ ਪੱਤੇ ਤੇ ਖੇਡਿਆ ਜਾਊਗਾ। ਨਾ ਸਾਰਾ ਦਲ ਉਹਨਾਂ ਨਾਲ ਸਿੱਧਾ ਤੁਰਨ ਵਾਲਾ, ਨਾ ਸਾਰਾ ਹਿੰਦੂ ਵਰਗ ਉਹਨਾਂ ਨਾਲ ਸਿੱਧਾ ਤੁਰਨ ਵਾਲਾ। ਜੀ ਸਹੀ। ਤੋ ਇਸ ਨੂੰ ਲੱਗਿਆ ਕਿ ਜਦੋਂ ਧਰਮ ਤੇ ਇਹਦੇ ਵਾਲਾ ਪੱਤਾ ਨਹੀਂ ਖਿਲਦਾ, ਫਿਰ ਉਹ ਹਰ ਹਿੱਲੇ ਮਤਲਬ ਸਿੱਖ ਲੀਡਰ, ਜੱਟ ਲੀਡਰ, ਵੱਖ-ਵੱਖ ਭਾਈਚਾਰੇ ਦੇ ਲੀਡਰ ਉਹ ਲਿਆਉਣਾ ਚਾਹੁੰਦੇ ਨੇ ਕਿ ਕੋਈ ਤਾਂ ਕੁਝ ਲਿਆਵੇ, ਕੁਝ ਪ੍ਰਭਾਵ ਤਾਂ ਸਿਰਜੇ ਜਾ। ਮੈਨੂੰ ਨਹੀਂ ਪਤਾ ਜਗਮੀਤ ਬਰਾੜ ਇੰਨੇ ਘਰਾਂ ਦਾ ਮਤਲਬ ਫੇਰਾ ਲਾਉਣ ਤੋਂ ਬਾਅਦ ਕਿੰਨੀ ਕੁ ਆਪਣੀ ਪੱਕੀ ਵੋਟ ਨਾਲ ਨਹੀਂ ਫਿਰਦੇ ਆ। ਮੈਨੂੰ ਨਹੀਂ ਪਤਾ ਚਰਨਜੀਤ ਬਰਾੜ ਕੋਲ ਕੋਈ ਪੱਕੀ ਵੋਟ ਹੈ ਵੀ ਕਿ ਨਹੀਂ। ਮੈਨੂੰ ਨਹੀਂ ਪਤਾ ਕਿ ਜਿਹੜਾ OSD ਸੀਗਾ ਭਗਵੰਤ ਮਾਨ ਦਾ, ਆਪਣੀ ਕੋਈ ਵੋਟ ਬਣਾ ਵੀ ਪਾਇਆ ਕਿ ਨਹੀਂ। ਕੌਣ ਜਾਣਗੇ ਇਹਨਾਂ ਦੇ ਨਾਲ, ਕਿੰਨੇ ਕੁ ਵੋਟ ਚਲੀ ਜਾਊਗੀ ਇਹਨਾਂ ਦੇ ਨਾਲ, ਕਿਹੜੀ ਵੋਟ ਚਲੀ ਜਾਊਗੀ। ਇਹ ਤਾਂ ਹੁਣ ਬੀਜੇਪੀ ਜਾਣੇ ਉਹ ਲੈ ਕੇ ਕਿਉਂ ਆਈ ਆ। ਹਾਂ, ਜੇ ਇਸ ਭਲੇਖੇ 'ਚ ਗਏ ਨੇ ਕਿ ਅਸੀਂ ਲੈ ਜਾਂਦੇ ਹੀ ਖੱਟ ਲਾਂਗੇ ਵੀ ਮੋਦੀ ਦਾ ਰਾਜ ਹੈ ਦੇਸ਼ ਦੇ ਵਿੱਚ, ਮੋਦੀ ਦਾ ਡੰਕਾ ਵੱਜਦਾ ਜੀ, ਡਰ ਹੈ ਜੀ ਮੋਦੀ ਦਾ, ਤਾਂ ਫਿਰ ਪੁੱਛੋ ਕੈਪਟਨ ਅਮਰਿੰਦਰ ਸਿੰਘ ਨੂੰ ਕੀ ਖੱਟੀ ਬੈਠਾ ਜਿਹੜਾ ਗਿਆ। ਉਹ ਤਾਂ ਚੀਕਾ ਮਾਰਦਾ, ਉਹ ਤਾਂ ਕਹਿੰਦਾ ਮੈਨੂੰ ਪੁੱਛਦੇ ਹੀ ਨਹੀਂ, ਮੈਨੂੰ ਸੁਣਦੇ ਹੀ ਨਹੀਂ। ਸਹੀ। ਸੁਨੀਲ ਜਾਖੜ ਨੂੰ ਪ੍ਰਧਾਨਗੀ ਮਿਲ ਗਈ ਪੰਜਾਬ ਦੀ, ਹੋਰ ਅਗਲੇ ਕਹਿੰਦੇ ਅਸੀਂ ਕੀ ਦੇ ਦਈਏ, ਤਾਂ ਵੀ ਉਹ ਅਸਤੀਫਾ ਤੱਕ ਚੱਕੀ ਫਿਰਦਾ ਕਿ ਚੱਕੋ, ਮੈਨੂੰ ਨਹੀਂ ਲੋੜ। ਪੁੱਛਦੇ ਹੀ ਨਹੀਂ ਕਿ ਤੁਰਿਆ ਫਰੀ ਜਾ, ਜਾਣਾ ਚੱਲ ਜਾ, ਜਾਵੇ ਕਿੱਥੇ ਜੀ। ਸੋ ਇਹ ਕੀ ਸੋਚਦੇ ਨੇ ਕਿ ਇਹਨਾਂ ਨੂੰ ਪੁੱਛਣਗੇ, ਅਗਲਿਆਂ ਨੇ ਸ਼ਾਮਲ ਕਰ ਲਏ, ਹੁਣ ਛੱਡ ਦੇਣੇ ਆ। ਰਾਜਸਥਾਨ ਦੇ ਵਿੱਚ ਇੱਕ ਲੀਡਰ ਬੀਜੇਪੀ 'ਚ ਆਇਆ ਸੀ, ਛੱਡ ਕੇ ਵਾਪਸ ਚੱਲਿਆ ਸੀ, ਉਹਦੇ ਸਾਰਾ ਕੁਝ ਚੱਕ ਲੋ ਜੀ, ਧਰ ਲੋ ਜੀ, ਕਰ ਲੋ ਜੀ, ਕਾਰਵਾਈ ਹੋ ਗਈਆਂ। ਸੋ ਅੱਧ ਦਾ ਡਰ ਕੇ ਨਹੀਂ ਵਾਪਸ ਜਾਂਦੇ, ਫਿਰ ਕੇ ਫਰੀ ਜਾਓ ਖੁੱਲੇ। ਸੋ ਕੀ ਖੱਟਣਾ ਕੀ ਨਹੀਂ ਇਹ ਵੱਖਰੀ ਗੱਲ ਆ, ਪਰ ਪੰਜਾਬ ਦਾ ਕੀ ਬਣਨਾ ਇਹ ਸਵਾਲ ਵੱਡਾ ਹੁੰਦਾ ਜਾ ਰਿਹਾ। ਜੀ ਜੀ ਸਹੀ ਹੈ। ਬੀਜੇਪੀ ਜਿਸ ਸਿਧਾਂਤ ਤੇ ਚੱਲ ਰਹੀ ਆ ਉਹ ਪੰਜਾਬ ਦੇ ਲਈ ਖਤਰਨਾਕ ਆ, ਤੇ ਮੈਨੂੰ ਇਹ ਅੰਗਰੇਜ਼ ਰਾਜ ਵਾਲੀ ਸਥਿਤੀ ਲੱਗਦੀ ਆ ਕਿ ਜਿਵੇਂ ਅੰਗਰੇਜ਼ਾਂ ਨੇ ਸਭ ਤੋਂ ਅਖੀਰ 'ਚ ਆ ਕੇ ਪੰਜਾਬ ਨੂੰ ਕੰਟਰੋਲ ਕੀਤਾ, ਬਹੁਤ ਔਖਾ ਕੰਟਰੋਲ ਹੋਇਆ, ਬੜੀ ਸ਼ਾਸਨ ਕੰਟਰੋਲ ਹੋਇਆ, ਤੇ ਪਰ ਉਹ ਤੋਂ ਬਾਅਦ ਕੀ ਹੋਇਆ ਇਹ ਸਭ ਨੂੰ ਪਤਾ ਕਿ ਫਿਰ ਅੰਗਰੇਜ਼ ਰਾਜ ਦਾ ਖਾਤਮਾ ਹੋਇਆ। ਕਿਤੇ ਇਹ ਤਾਂ ਨਹੀਂ ਗਾ ਕਿ ਬੀਜੇਪੀ ਨੂੰ ਲੱਗਦਾ ਹੋਵੇ ਕਿ ਇੱਥੇ ਹਰ ਹਿੱਲੇ ਆਉਣਾ ਹੀ ਆਉਣਾ, ਤੇ ਆਉਣ ਤੋਂ ਬਾਅਦ ਫਿਰ ਕੀ ਹੋਣਾ। ਠੀਕ ਹੈ, ਮਤਲਬ ਪੈਸੇ ਦੀ ਤਾਕਤ ਨਾਲ ਸੱਤਾ ਦੇ ਦਮ ਤੇ ਕੋਈ ਵੀ ਕਿਤੇ ਵੀ ਜਿੱਤ ਸਕਦਾ, ਲੋਕ ਕਿਸੇ ਨੂੰ ਵੀ ਚੁਣ ਸਕਦੇ ਆ, ਲੋਕਤੰਤਰਕ ਮੁਲਕ ਹੈ। ਜੇ ਇਹਨਾਂ ਨੂੰ ਵੋਟਾਂ ਪਾਉਣੀਆਂ ਚਾਹੁਣ ਲੋਕ, ਪੰਜਾਬ ਵੈਸੇ ਵੀ ਤਜਰਬੇ ਕਰਦਾ ਹੈ। ਸਹੀ, ਠੀਕ ਹੈ ਨਾ। ਇੱਥੇ ਹਮੇਸ਼ਾ ਤੁਸੀਂ ਝਾਤ ਮਾਰ ਕੇ ਦੇਖ ਲਓ, ਮਾਲਵਾ ਦਾ ਇਸ ਕੰਮ ਲਈ ਖਾਸ ਜਾਣਿਆ ਜਾਂਦਾ ਹੈ। ਕਦੇ ਕਾਮਰੇਡਾਂ ਨੂੰ ਵੀ ਜਿਤਾ ਹੁੰਦਾ, ਕਦੇ ਅਕਾਲੀਆਂ ਨੂੰ ਵੀ ਜਿਤਾ ਹੁੰਦਾ, ਕਦੇ ਕਾਂਗਰਸੀਆਂ ਨੂੰ ਵੀ ਜਿਤਾ ਹੁੰਦਾ, ਕਦੇ ਗਰਮ ਖਿਆਲੀ ਨੂੰ ਵੀ ਜਿਤਾ ਹੁੰਦਾ, ਹੈ ਨਾ। ਤੇ ਆਮ ਆਦਮੀ ਵਾਲੇ ਬਦਲਾਅ ਵਾਲੇ ਵੀ ਜਿਤਾ, ਜਿਹਨਾਂ ਨੂੰ ਜਾਣਦਾ ਪਛਾਣਦਾ ਕੋਈ ਨਹੀਂ ਸੀ। ਕੋਈ ਚੱਕਰ ਨਹੀਂ, ਹੋ ਸਕਦਾ ਕਿ ਕੱਲ ਨੂੰ ਇਹਨਾਂ ਦਾ ਵੀ ਗੁਣੂਆ ਪੈ ਜਾਵੇ। ਨੀਤੀ ਕੀ ਹੈ, ਨੀਅਤ ਕੀ ਹੈ, ਇਸ ਨੂੰ ਧਿਆਨ 'ਚ ਰੱਖਣਾ ਪੰਜਾਬ ਲਈ ਬਹੁਤ ਜ਼ਰੂਰੀ ਹੈ। ਇਹ ਲੀਡਰਾਂ ਦੇ ਜਾਣ ਤੋਂ ਬਾਅਦ ਵੀ, ਇੰਨੇ ਲੀਡਰਾਂ ਦੇ ਥੋਕ 'ਚ ਜਾਣ ਤੋਂ ਬਾਅਦ ਵੀ ਬੀਜੇਪੀ ਆਪਣਾ ਉਹ ਪ੍ਰਭਾਵ ਅਜੇ ਤੱਕ ਪੰਜਾਬ 'ਚ ਛੱਡ ਨਹੀਂ ਪਾ ਰਹੀ। ਜੀ ਸਹੀ ਹੈ। ਆਪਾਂ ਨਾ ਅਕਸਰ ਜਦੋਂ ਤੁਸੀਂ ਸ਼ਰਮਾ ਜੀ ਗੱਲ ਕਰਦੇ ਹੁੰਦੇ ਆ ਪੋਲੀਟੀਕਲ ਆਈਡੀਓਲੋਜੀ ਦੀ, ਆਪਾਂ ਗੱਲ ਕਰਦੇ ਹਾਂ ਵੀ ਸਿਆਸੀ ਕੋਈ ਵਿਚਾਰਧਾਰਾ ਜਿਹੜੀ ਆ ਉਹ ਹੋਣੀ ਬਹੁਤ ਜ਼ਰੂਰੀ ਹੈ, ਚਾਹੇ ਥੋੜੀ ਕੋਈ ਵੀ ਹੋਵੇ, ਖੱਬੇ ਪੱਖੀ, ਸੱਜੇ ਪੱਖੀ, ਲਿਬਰਲ, ਕੋਈ ਵੀ ਹੋ ਸਕਦੀ ਹੈ। ਪਰ ਉਹ ਹੁਣ ਵਿਚਾਰਧਾਰਾ ਮੰਨਫੀ ਹੋਈ ਪਈ ਹੈ, ਲੋਕਾਂ ਦੀ ਹੈ ਨਹੀਂ, ਪਾਰਟੀਆਂ। ਜੀ, ਬੀਜੇਪੀ ਦੀ ਤਾਂ ਆਪਣੀ ਵਿਚਾਰਧਾਰਾ ਹੈ ਨਾ। ਹਾਂਜੀ ਹਾਂਜੀ, ਉਹੀ ਤਾਂ ਕਹਿਣਾ, ਅਗਲੇ ਤਾਂ ਆਪਣੀ ਵਿਚਾਰਧਾਰਾ ਚੱਕੀ ਫਿਰਦੇ ਆ, ਪਰ ਜਿਹੜੇ ਲੀਡਰ ਜਾ ਰਹੇ ਆ ਉਹਨਾਂ ਦੀ ਉਹ ਵਿਚਾਰਧਾਰਾ ਵੀ ਨਹੀਂ ਹੈ ਨਾ। ਇਹਦਾ ਮਤਲਬ ਜਿਹੜੀ ਤੁਸੀਂ ਪਿਛਲੀ ਦਿਖਾਵਾ ਕਰਦੇ ਸੀ ਉਹ ਵੀ ਥੋੜੀ ਟਕਵੰਜ ਸੀ ਇਹਦਾ ਮਤਲਬ। ਜੀ ਜੀ ਬਿਲਕੁਲ। ਤੇ ਇਸੇ ਵਿਚਾਰਧਾਰਾ ਦੀ ਅਣਹੋਂਦ ਕਰਕੇ, ਘਾਟ ਹੋਣ ਕਰਕੇ, ਕਿਉਂਕਿ ਵਿਚਾਰਧਾਰਾ ਨਹੀਂ ਹੈ ਕਿਸੇ ਵਿਅਕਤੀ ਵਿਸ਼ੇਸ਼ ਦੀ, ਕਿਸੇ ਲੀਡਰ ਵਿਸ਼ੇਸ਼ ਦੀ, ਇਸ ਕਰਕੇ ਉਹਨੂੰ ਪਤਾ ਹੀ ਨਹੀਂ ਲੱਗ ਰਿਹਾ
ਲੋਕ ਰਾਜਾਂ ਦੇ ਅਧਿਕਾਰਾਂ ਦੀ ਲੜਾਈ ਲੜਨ ਵਾਲੇ ਲੋਕ ਅੱਜ ਕੇਂਦਰੀਕਰਨ ਦੀ ਹਮਾਇਤ ਕਰੀ ਜਾਂਦੇ ਆ। ਇਹਦਾ ਮਤਲਬ ਹੈ ਕਿ ਸਿਆਸੀ ਤੌਰ ਤੇ ਕੋਈ ਵਿਚਾਰਧਾਰਾ ਨਹੀਂ ਹੈ ਬਚੀ, ਕੋਈ ਕਮੈਂਟ ਨਹੀਂ ਬਚਿਆ, ਕੋਈ ਟਿੱਪਣੀ ਨਹੀਂ ਬਚੀ, ਕੋਈ ਖੋਖਲਾ ਪਾਣਾ ਹੈ। ਇਹ ਆ ਦੌੜ ਹੈ ਕਿ ਬਈ ਜਿਹਦੀ ਗੱਡੀ ਤੇਜ਼ ਭੱਜਦੇ ਉਸ ਗੱਡੀ 'ਚ ਚੜ ਜਾਓ ਬਸ ਕਿਵੇਂ ਨਾ ਕਿਵੇਂ। ਸੋ ਇਹ ਪ੍ਰਵੀਨ ਜੀ ਕੱਲ ਪੰਜਾਬ ਭਰ 'ਚ ਜ਼ਿਲ੍ਹਾ ਪੱਧਰ ਤੇ ਧਰਨੇ ਲੱਗੇ ਆ, ਦੇਸ਼ ਭਰ ਧਰਨੇ ਲੱਗੇ ਆ। ਕੇਂਦਰ ਜਿਹੜੇ ਨਵੇਂ ਕਾਨੂੰਨ ਚੱਕੀ ਫਿਰਦਾ ਹੈ, ਲੇਬਰ ਕੋਡ, ਬਿਜਲੀ ਸੋਧ, ਮਨਰੇਗਾ, ਇਹ ਸਾਰੀ ਯੋਜਨਾਵਾਂ ਹੈ ਨਾ। ਤੁਸੀਂ ਇਹ ਦੇਖੋ ਨਾ ਕਿ ਤੁਸੀਂ ਜੀ ਰਾਮ ਜੀ ਯੋਜਨਾ ਲਿਆਉਣੀ ਹੈ, ਨਵੀਂ ਲਿਆਓ, ਸਹੀ ਗੱਲ, ਪਿਛਲੀ ਨਾ ਬਦਲੋ। ਤੁਸੀਂ ਕਾਲਜ ਖੋਲਣਾ ਦਿੱਲੀ 'ਚ ਨਵਾਂ ਖੋਲੋ, ਭਾਈ ਦਿਆਲ ਸਿੰਘ ਈਵਨਿੰਗ ਕਾਲਜ ਦਾ ਨਾਂ ਕਿਉਂ ਬਦਲਣਾ? ਜੀ 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 ਸਹੀ ਹੈ। ਪਹਿਲਾਂ ਵੀ ਪਿਛਲੇ ਸਾਲਾਂ 'ਚ ਬਦਲਣ ਦੀ ਕੋਸ਼ਿਸ਼ ਹੋਈ ਸੀ, ਤਦ ਵੀ ਕੱਲ ਗੁਜਰਾਲ ਹੋਰੀ ਵੀ ਬੋਲ ਰਹੇ ਸੀਗੇ, ਉਹ ਕਹਿੰਦੇ ਵੀ ਤੁਸੀਂ ਸੰਸਦ 'ਚ ਲੋਕਾਂ ਨੂੰ ਯਕੀਨ ਦਿਵਾਇਆ ਬਦਲਾਂਗੇ। ਹੁਣ ਕਿੱਥੇ ਆ ਕਿ ਵਿਰੋਧ ਨਾ ਹੋਵੇ, ਭਾਈ ਦਿਆਲ ਸਿੰਘ ਦਾ ਨਾਮ ਬਦਲ ਦਿੰਦੇ ਆ, ਉਹਨਾਂ ਦੇ ਬਾਬਾ ਬੰਦਾ ਸਿੰਘ ਬਹਾਦਰ ਦਾ ਰੱਖ ਦਿੰਦੇ ਆ। ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਤੇ ਨਵਾਂ ਖੋਲ ਦੋ। ਸੋ ਇਸ ਲਈ ਆਪ ਹੀ ਲੋਕਾਂ 'ਚ, ਉਹਨਾਂ ਲੋਕਾਂ 'ਚ ਟਕਰਾਅ ਪੈਦਾ ਕਰ ਦੋ, ਵਿਗਾੜ ਪੈਦਾ ਕਰ ਦੋ। ਇਹ ਰਾਜਨੀਤੀ ਹੈ। ਇਹ ਕਿਹੜੀ ਰਾਜਨੀਤੀ ਹੈ ਜੀ? ਦੇਸ਼ ਪੱਖੀ, ਸੂਬਾ ਪੱਖੀ, ਲੋਕ ਪੱਖੀ। ਜੀ ਸਹੀ ਹੈ, ਬਿਲਕੁਲ।